ਹੁਣ ਭਾਰਤ ਨੇ ਜਿਹੜਾ ਖੁਦ ਜੰਮੂ ਕਸ਼ਮੀਰ ਦਾ ਕੇਸ ਇੰਡੀਆ ਜਿਹੜਾ ਨਹਿਰੂ ਦੇ ਜ਼ਮਾਨੇ 'ਚ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ ਹੈ, ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਵਾਇਲੇਟ ਕੀਤੇ ਔਰ ਫਿਰ ਜਿਹੜੀ ਸਭ ਤੋਂ ਵੱਡੀ ਆਈਨੀ ਗੁੰਡਾਗਰਦੀ ਇਹਨਾਂ ਨੇ ਕੀਤੀ ਉਹ 5 ਅਗਸਤ 2019 ਨੂੰ ਸੀ ਕਿ ਕਿਵੇਂ ਇਹਨਾਂ ਨੇ ਪੁਲਵਾਮਾ ਹਮਲੇ ਦੀ ਆੜ ਦੇ ਵਿੱਚ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕੀਤੀ। बालाकोट के उत्ते बेशक ड्रामा अटैक पर अटैक तो किया, वायलेट तो किया। हुण ऐसा की होया क्योंकि पहला असी देखा कि बैक चैनल जिहदा क्रेडिट UAE ने लिया कि जी गलबात राही जी असी रीस्टोर कर लिया जिहड़ा सीज फायर है लाइन ऑफ कंट्रोल के उत्ते वो भी। उस तो बाद इमरान खान साहब ने कहा कि जी बिल्कुल कोई गलबात नहीं चल रही और जब तक रीस्टोर नहीं करते ਜਿਹੜਾ ਪ੍ਰੀ ਉਹਨਾਂ ਦਾ 2019 ਦੇ ਵਿੱਚ ਜੋ ਇਹਨਾਂ ਨੇ ਕਸ਼ਮੀਰ 'ਚ ਕੀਤਾ ਤਾਂ 5 ਅਗਸਤ ਤੋਂ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਬੀਤੇ ਕੱਲ ਬਕਰੀਦ ਸੀ, ਸੋ ਬਕਰੀਦ ਦੇ ਮੌਕੇ ਤੇ ਪਾਕਿਸਤਾਨ ਦੇ ਫੌਜੀਆਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੰਡੀਆਂ ਤੇ ਈਦ ਦੀ ਮੁਬਾਰਕਬਾਦ ਦਿੱਤੀ। ਸੋ ਲਗਭਗ 2 ਸਾਲ ਬਾਅਦ ਇਹ ਵਰਤਾਰਾ ਦੇਖਣ ਵਿੱਚ ਆਇਆ ਹੈ ਕਿ ਵੇਖਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਭਾਰਤੀ ਹਾਕਮਾਂ ਤੇ ਉਹਨਾਂ ਦਾ ਪਾਲਤੂ ਮੀਡੀਆ ਲਗਾਤਾਰਤਾ ਨਾਲ ਪਾਕਿਸਤਾਨ ਦੇ ਖਿਲਾਫ ਜਿਹੜਾ ਜ਼ਹਿਰ ਹੈ ਉਹ ਉਗਲ ਰਿਹਾ ਹੈ, ਪਰ ਦੂਸਰੇ ਪਾਸੇ ਪਾਕਿਸਤਾਨ ਵੱਲੋਂ ਇਹਨਾਂ ਨੂੰ ਮਠਿਆਈਆਂ ਦੇਣਾ ਸਮਝ ਤੋਂ ਬਾਹਰ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो दोस्ती और दुश्मनी ਜ਼ਰੂਰੀ ਨਹੀਂ ਕਿ ਇੱਕ ਦੂਸਰੇ ਦੀ ਹਿੱਕ ਦੇ ਵਿੱਚ ਖੰਜਰ ਮਾਰ ਕੇ ਸਾਬਤ ਕੀਤੀ ਜਾਂਦੀ ਹੈ। ਦੁਸ਼ਮਣ ਜੇ ਆਪਣਾ ਵਰਤਾਰਾ ਨਾ ਛੱਡੇ, ਲਗਾਤਾਰ ਉਸ ਵਿਚਲਾ ਜ਼ਹਿਰ ਜਿਹੜਾ ਉਹ ਬਾਹਰ ਆਉਂਦਾ ਰਹੇ, ਜਿਹਨੂੰ ਊਜ਼ ਆਊਟ ਕਹਿੰਦੇ ਨੇ, ਅਸੀਂ ਜ਼ਹਿਰ ਉਗਲਣਾ ਕਹਿੰਦੇ ਹਾਂ ਕਿ ਵੀ ਉਹ ਅਨਲਿਮਿਟਿਡ ਔਰ ਕੰਟੀਨਿਊਸ ਪ੍ਰੋਸੈਸ ਹੋਏ, ਫਿਰ ਵੀ ਤੁਸੀਂ ਕਹੋ ਕਿ ਜੀ ਅਸੀਂ ਇਸ ਜ਼ਹਿਰੀਲੇ ਨਾਗ ਨੂੰ ਦੁੱਧ ਪਿਆਉਣਾ ਹੈ ਜਾਂ ਜ਼ਹਿਰੀਲੇ ਨਾਗ ਦੇ ਸਿਰ ਤੇ ਛਾਂ ਕਰਨੀ ਹੈ ਕਿਉਂਕਿ ਇਹਨੂੰ ਗਰਮੀ ਬੜੀ ਲੱਗਦੀ ਹੈ, ਫਿਰ ਕਸੂਰ ਨਾਗ ਦਾ ਨਹੀਂ ਹੈ, ਕਸੂਰ ਤੁਹਾਡਾ ਹੈ ਕਿ ਪਹਿਲਾਂ ਤਾਂ ਤੁਸੀਂ ਨਾਗ ਨੂੰ ਸਮਝਦੇ ਨਹੀਂ ਹੋ ਕਿ ਭਈ ਉਹ ਕੀ ਹੈ ਔਰ ਉਹ ਲਗਾਤਾਰਤਾ ਨਾਲ ਜ਼ਹਿਰ ਉਗਲ ਰਿਹਾ ਹੈ। ਫਿਰ ਵੀ ਤੁਸੀਂ, ਤੁਹਾਡਾ ਐਸਾ ਕੀ ਖੌਫ ਹੈ ਜਾਂ ਐਸਾ ਕੀ ਡਰ ਹੈ ਜਾਂ ਐਸਾ ਕਿਸ ਦਾ ਤੁਹਾਡੇ ਤੇ ਪ੍ਰੈਸ਼ਰ ਹੈ ਕਿ ਤੁਸੀਂ ਘੱਟੋ ਘੱਟ ਬਦਲਾ ਲੈਣਾ ਤਾਂ ਦੂਰ ਦੀ ਗੱਲ, ਤੁਸੀਂ ਘੱਟੋ ਘੱਟ ਆਪਣਾ ਚਿਹਰੇ ਦਾ ਤਿਉਰ ਤਾਂ ਦਿਖਾ ਸਕਦੇ ਹੋ ਕਿ ਭਾਈ ਉਹਦੇ ਨਾਲ ਤੁਸੀਂ ਅੱਖ ਤਾਂ ਜਿਹੜੀ ਹੈ ਉਹ ਗਹਿਰੀ ਅੱਖ ਕਰਕੇ ਦੇਖ ਸਕਦੇ ਹੋ ਕਿ ਭਾਈ ਅਸੀਂ ਤੁਹਾਡੇ ਸਾਰੇ ਨੂੰ ਚੰਗੀ ਤਰ੍ਹਾਂ ਪਛਾਣਦੇ ਔਰ ਅਸੀਂ ਜਿਹੜਾ ਉਹ ਬਿਲਕੁਲ ਗਿਵ ਇਨ ਕਰਨ ਨੂੰ ਤਿਆਰ ਨਹੀਂ। ਹੁਣ ਜ਼ਾਹਰ ਹੈ ਕਿ ਜਦੋਂ ਦੋ ਗਵਾਂਢੀ ਮੁਲਕਾਂ ਦੇ ਵਿੱਚ, ਗਵਾਂਢੀ ਘਰਾਂ ਤੋਂ ਹੀ ਗੱਲ ਸ਼ੁਰੂ ਕਰੀ ਹੈ, ਜਿਨ੍ਹਾਂ ਦੇ ਨਾਲ ਤੁਹਾਡਾ ਗੁਆਂਢ ਦੇ ਵਿੱਚ ਜਿਹਨੂੰ ਅਸੀਂ ਵਰਤੋਂ ਵਿਹਾਰ ਹੁੰਦਾ ਹੈ ਕਹਿੰਦੇ ਹਾਂ, ਤੇ ਅਸੀਂ ਕਹਿੰਦੇ ਹਾਂ ਜੀ ਦੁੱਖ ਸੁੱਖ ਦੇ ਵੇਲੇ ਅਸੀਂ ਪਹੁੰਚਦੇ ਵੀ ਹਾਂ ਔਰ ਜਿਹੜੇ ਵੀ ਤਿਉਹਾਰ ਹੁੰਦੇ ਨੇ, ਹੁਣ ਤਾਂ ਇੱਥੇ ਤਾਂ ਉਹ ਗੱਲ ਹੀ ਮੁੱਕ ਗਈ, ਲੇਕਿਨ ਇਹ ਹੁੰਦਾ ਸੀ ਕਿ ਭਾਈ ਤੁਸੀਂ ਮਠਿਆਈ ਭੇਜੀ, ਉੱਥੋਂ ਆਈ, ਉਹਨਾਂ ਨੇ ਤੁਹਾਨੂੰ ਵਾਪਸ ਭੇਜੀ, ਬਹੁਤ ਵਾਰ ਤੁਸੀਂ ਘਰ 'ਚ ਕੋਈ ਚੀਜ਼ ਬਣਾਈ ਹੈ, ਸਾਗ ਹੈ, ਦੂਸਰੀਆਂ, ਔਰ ਇਹ ਗੁਆਂਢ 'ਤੇ ਹੀ ਡਿਪੈਂਡ ਕਰਦਾ ਸੀ ਔਰ ਇਹਦੇ 'ਚੋਂ ਹੀ ਸੀ ਕਿ ਬਈ ਗੁਆਂਢੀ ਨਾਲ ਬਣਾ ਕੇ ਰੱਖੋ ਕਿਉਂਕਿ ਉਹੀ ਲੋੜ ਵੇਲੇ ਪਹਿਲੀ ਆਵਾਜ਼ ਤੁਹਾਡੀ ਉਹਨੇ ਹੀ ਸੁਣਨੀ। ਸੋ ਇਹ ਸਮਝ ਮੁਲਕਾਂ ਦੇ ਹਵਾਲੇ ਨਾਲ ਵੀ ਅਸੀਂ ਇਹ ਦੇਖਦੇ ਹਾਂ ਕਿ ਵੀ ਅਲਟੀਮੇਟਲੀ ਜੇ ਅਮਰੀਕਾ, ਕੈਨੇਡਾ ਵਰਗੇ ਮੁਲਕ ਉਹਨਾਂ ਦੇ ਆਪਸੀ ਦੋਸਤਾਨਾ ਸੰਬੰਧ ਨੇ ਔਰ 9/11 ਤੋਂ ਪਹਿਲਾਂ ਤੱਕ ਤਾਂ ਪਾਸਪੋਰਟ ਵੀ ਨਹੀਂ ਸੀ ਕੋਈ ਮੰਗਦਾ, ਗ੍ਰੀਨ ਕਾਰਡ, ਡਰਾਈਵਰ ਲਾਇਸੈਂਸ ਦੇ ਉੱਤੇ ਲੋਕ ਉੱਧਰੋਂ ਇੱਧਰ ਆ ਜਾਂਦੇ ਸੀ, ਇੱਧਰੋਂ ਉੱਧਰ ਚਲੇ ਜਾਂਦੇ ਸੀ। ਹੁਣ ਭਾਰਤ ਔਰ ਪਾਕਿਸਤਾਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਾਰਡਰ 1947 ਦੇ ਵਿੱਚ ਬਾਕੀ ਪੰਜਾਬ ਜਾਂ ਰਾਜਸਥਾਨ ਵਾਲਾ ਤਾਂ ਡਰਾ ਹੋਇਆ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਜਿਹਨੂੰ ਦੋਨੋਂ ਮੁਲਕ ਮੰਨਦੇ ਨੇ। ਜੰਮੂ ਕਸ਼ਮੀਰ ਕਿਉਂਕਿ ਡਿਸਪਿਊਟਡ ਸਟੇਟ ਔਰ ਉਸ ਦਾ ਬਾਰਡਰ ਜਿਹੜਾ ਹੈ ਉਸ ਦਾ ਉਹ ਬੇਸ਼ੱਕ LOC ਲਾਈਨ ਆਫ ਕੰਟਰੋਲ ਕਿੱਥੋਂ ਤੱਕ ਉਹਨਾਂ ਦਾ ਹੈ ਔਰ ਦੂਜਾ ਉਹ ਵੀ ਐਜ਼ ਅ ਬਾਰਡਰ ਹੀ ਟਰੀਟ ਹੁੰਦਾ ਹੈ ਔਰ ਇਸ ਦੇ ਉੱਤੇ ਜਿਵੇਂ 2003 ਦੇ ਵਿੱਚ ਇਹ ਹੋਇਆ ਕਿ ਇਸ ਨੂੰ ਜਿਹੜਾ ਹੈ LOC ਦੇ ਉੱਤੇ ਕ੍ਰਾਸ ਜਿਹੜਾ ਹੈ ਉਹ ਨਾ ਹੋਏ, ਉਹਨੂੰ ਫਾਇਰਿੰਗ ਨਾ ਹੋਏ, ਦੂਜਾ ਹੋਏ ਜੀ। ਹੁਣ ਭਾਰਤ ਨੇ ਜਿਹੜਾ ਖੁਦ ਜੰਮੂ ਕਸ਼ਮੀਰ ਦਾ ਕੇਸ ਇੰਡੀਆ ਜਿਹੜਾ ਨਹਿਰੂ ਦੇ ਜ਼ਮਾਨੇ 'ਚ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ ਹੈ, ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਵਾਇਲੇਟ ਕੀਤੇ ਔਰ ਫਿਰ ਜਿਹੜੀ ਸਭ ਤੋਂ ਵੱਡੀ ਆਈਨੀ ਗੁੰਡਾਗਰਦੀ ਇਹਨਾਂ ਨੇ ਕੀਤੀ ਉਹ 5 ਅਗਸਤ 2019 ਨੂੰ ਸੀ
ਪਰ ਉਸ ਤੋਂ ਵੀ ਪਹਿਲਾਂ 5 ਅਗਸਤ 2019 ਤੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਪੁਲਵਾਮਾ ਹਮਲੇ ਦੀ ਆੜ ਦੇ ਵਿੱਚ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕੀਤੀ। ਬਾਲਾਕੋਟ ਦੇ ਉੱਤੇ ਬੇਸ਼ੱਕ ਡਰਾਮਾ ਅਟੈਕ, ਪਰ ਅਟੈਕ ਤਾਂ ਕੀਤਾ, ਵਾਇਲੇਟ ਤਾਂ ਕੀਤਾ। ਹੁਣ ਇਹ ਉਹ ਪੀਰੀਅਡ ਸੀ ਕਿਉਂਕਿ 2003 ਚ ਸੀਜ਼ਫਾਇਰ ਹੋਇਆ ਸੀ ਲਾਈਨ ਆਫ ਕੰਟਰੋਲ ਦੇ ਉੱਤੇ ਵੀ, ਵਾਜਪਾਈ ਦੇ ਜ਼ਮਾਨੇ 'ਚ ਚੱਲ ਰਿਹਾ ਸੀ। ਮੋਦੀ ਦੇ ਪੀਰੀਅਡ 'ਚ ਆਉਂਦੇ ਹੀ 2014 ਤੋਂ ਬਾਅਦ ਸਾਲ 2 ਸਾਲ ਬਾਅਦ ਹੀ ਇੰਨੀਆਂ ਇਨਸੀਡੈਂਟਸ ਇਹਨਾਂ ਨੇ ਫਾਇਰਿੰਗ ਦੀਆਂ ਜਿਹੜੀਆਂ ਸੈਂਕੜਿਆਂ ਨਹੀਂ ਹਜ਼ਾਰਾਂ 'ਚ ਬਣਦੀਆਂ ਜੇ ਤੁਸੀਂ 2000 ਉਸ 14 ਤੋਂ ਬਾਅਦ ਕਾਊਂਟ ਕਰੋ ਜਦੋਂ ਕਿ ਮੋਦੀ ਪਾਵਰ 'ਚ ਆਉਂਦਾ ਹੈ। ਲੇਕਿਨ ਇਹਦੇ ਬਾਵਜੂਦ ਚਲੋ ਤੁਹਾਡਾ ਦੀਵਾਲੀ ਇੱਧਰਲਾ ਤਿਉਹਾਰ ਹੈ, ਈਦ ਹੈ, ਆਜ਼ਾਦੀ ਦਿਨ ਇੱਧਰਲਾ ਉੱਧਰਲਾ, ਐਕਸਚੇਂਜ ਆਫ ਸਵੀਟਸ ਦੋਨਾਂ ਬਾਰਡਰਸ ਦੇ ਉੱਤੇ ਹੁੰਦਾ ਹੈ, ਇਹਨੂੰ ਤੁਸੀਂ ਇੱਕ ਨਾਰਮਲ ਪ੍ਰੈਕਟਿਸ। ਪਰ ਜਦੋਂ ਪੁਲਵਾਮਾ ਹੋਇਆ ਜ਼ਾਹਰ ਹੈ ਪਾਕਿਸਤਾਨ ਨੂੰ ਔਰ ਉਸ ਤੋਂ ਬਾਅਦ ਹਮਲਾ ਹੋਣਾ ਔਰ ਫਿਰ ਕਸ਼ਮੀਰ ਦਾ 5 ਅਗਸਤ 2019 ਵਾਲਾ ਇਹਨਾਂ ਦਾ ਘਰ ਹੈ। ਸੋ ਪਾਕਿਸਤਾਨ ਨੇ ਉਸ ਪ੍ਰੈਕਟਿਸ ਨੂੰ ਬੰਦ ਕਰ ਦਿੱਤਾ ਔਰ ਜ਼ਾਹਰ ਹੈ ਕਿ 2020 ਔਰ ਪਿਛਲੇ ਲਗਭਗ 2 ਸਾਲ ਤੋਂ ਕੋਈ ਜਿਹੜਾ ਐਕਸਚੇਂਜ ਆਫ ਸਵੀਟਸ ਜਾਂ ਦੂਜਾ ਨਹੀਂ ਸੀ। ਹੁਣ ਐਸਾ ਕੀ ਹੋਇਆ ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਬੈਕ ਚੈਨਲ ਜਿਹਦਾ ਕ੍ਰੈਡਿਟ UAE ਨੇ ਲਿਆ ਕਿ ਜੀ ਗੱਲਬਾਤ ਰਾਹੀਂ ਜੀ ਅਸੀਂ ਰੀਸਟੋਰ ਕਰ ਲਿਆ ਜਿਹੜਾ ਸੀਜ਼ਫਾਇਰ ਹੈ ਲਾਈਨ ਆਫ ਕੰਟਰੋਲ ਦੇ ਉੱਤੇ। ਉਹ ਵੀ ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਜੀ ਬਿਲਕੁਲ ਕੋਈ ਗੱਲਬਾਤ ਨਹੀਂ ਚੱਲ ਰਹੀ ਔਰ ਜਦੋਂ ਤੱਕ ਰੀਸਟੋਰ ਨਹੀਂ ਕਰਦੇ ਜਿਹੜਾ ਉਹਨਾਂ ਦਾ 2019 ਦੇ ਵਿੱਚ ਜੋ ਇਹਨਾਂ ਨੇ ਕਸ਼ਮੀਰ 'ਚ ਕੀਤਾ 5 ਅਗਸਤ ਤੋਂ। ਹੁਣ ਇਹ ਜਿਹੜੀ ਖਬਰ ਜਿਹਨੇ ਮੈਨੂੰ ਥੋੜਾ ਜਿਹਾ ਕੀਤਾ ਕਿ ਵੀ ਇਹ ਤਾਂ ਨਹੀਂ ਹੈ ਵੀ ਉਹ ਦੰਦ ਖਾਣ ਵਾਲੇ ਹੋਰ ਨੇ, ਦਿਖਾਣ ਵਾਲੇ ਹੋਰ ਨੇ। ਹੁਣ ਇਹ ਪਿਕਚਰ ਵੀ ਦਰਸ਼ਕ ਦੇਖ ਸਕਦੇ ਨੇ। BSF ਪਾਕਿਸਤਾਨ ਰੇਂਜਰਸ ਐਕਸਚੇਂਜ ਸਵੀਟਸ ਔਨ ਈਦ ਉਲ ਅਜ਼ਹਾ, ਇਹ PTI ਦੀ ਖਬਰ ਹੈ ਕਿ ਵੀ ਦਿਸ ਇਜ਼ ਦਾ ਫਸਟ ਟਾਈਮ ਸਿੰਸ ਪਾਕਿਸਤਾਨੀ ਸਾਈਡ ਸ਼ਨਡ ਦਾ ਕਸਟਮ ਇਨ 2019 ਕਿ 2019 ਦੇ ਵਿੱਚ ਪਾਕਿਸਤਾਨ ਨੇ ਬੰਦ ਕਰਤਾ ਸੀ ਜਦੋਂ ਪੁਲਵਾਮਾ ਹੋਇਆ, ਫਿਰ ਕਸ਼ਮੀਰ ਵਾਲਾ ਹੋਇਆ। ਔਰ ਹੁਣ ਉਹ ਪਿਕਚਰ ਹੈ ਫੌਜੀ ਜਿਹੜੇ ਇੱਧਰਲੇ ਉਹਨਾਂ ਨੂੰ ਮਠਿਆਈਆਂ ਦੇ ਰਹੇ ਨੇ, ਉੱਧਰ ਦੇ ਰਹੇ ਨੇ। ਔਰ ਇਹ ਇਕੱਲਾ ਇੱਕ ਥਾਂ ਤੇ ਨਹੀਂ ਹੋਇਆ, ਸਾਰੇ ਹੀ ਅਕ੍ਰੋਸ ਵਾਘਾ ਬਾਰਡਰ ਅਟਾਰੀ ਤੋਂ ਲੈ ਕੇ ਰਾਜਸਥਾਨ ਦੇ ਵਿੱਚ ਜਿਹੜਾ ਇਹ ਇਹਨਾਂ ਨੇ ਐਕਸਚੇਂਜ ਆਫ ਸਵੀਟਸ ਕੀਤਾ। ਔਰ ਇਸ ਸਾਰੇ ਦੇ ਉੱਤੇ ਜਿਹੜਾ ਕਿਉਂਕਿ BSF ਜਿਹੜਾ ਉਹ ਗਾਰਡ ਕਰਦਾ ਹੈ 2290 ਕਿਲੋਮੀਟਰ ਇੰਡੀਆ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਨਾਰਥ ਟੂ ਸਾਊਥ ਜੰਮੂ, ਪੰਜਾਬ, ਰਾਜਸਥਾਨ ਤੇ ਗੁਜਰਾਤ ਤੱਕ ਜਾਂਦਾ ਹੈ। ਇਹ ਵੈਸਟਰਨ ਫਲੈਂਕ ਹੈ ਇਹਨਾਂ ਦਾ। ਹੁਣ ਇਸ ਸਾਰੇ ਦੇ ਉੱਤੇ ਉਹਨਾਂ ਨੇ ਜਿੰਨੀਆਂ ਵੀ ਪੋਸਟਾਂ ਨੇ ਰਾਜਸਥਾਨ ਵਾਲੇ ਪਾਸਿਓਂ ਵੀ, ਜੰਮੂ ਵਾਲੇ ਪਾਸਿਓਂ ਵੀ ਐਕਸਚੇਂਜ ਆਫ ਸਵੀਟਸ ਕੀਤਾ। ਔਰ ਇਹ ਪਹਿਲੀ ਵਾਰ ਹੋਇਆ ਕਿ 2019 ਜਦੋਂ ਕਿ ਕੈਂਸਰ ਖਤਮ ਕਰਤਾ ਸੀ। ਸੋ ਇਹ ਜਿਹੜੇ ਮਿਕਸਡ ਸਿਗਨਲ ਦਿੱਤੇ ਜਾ ਰਹੇ ਨੇ, ਇਹਦੇ ਬਾਵਜੂਦ ਜਦੋਂ ਅਸੀਂ ਇਹ ਗੱਲ ਵੀ ਕਰ ਰਹੇ ਹਾਂ ਅਫਗਾਨਿਸਤਾਨ ਦੇ ਮੁੱਦੇ ਤੇ ਚੱਲਦੇ ਹਾਂ, ਦੁਸ਼ਾਨਦੇ ਹੋਏ, ਤਾਸ਼ਕੰਦ ਹੋਏ, ਜਾਂ ਹੁਣ ਇਹ ਅਫਗਾਨ ਐਂਬੈਸਡਰ ਦੀ ਬੇਟੀ ਦੇ ਕਿਡਨੈਪ ਦਾ ਜਿਹੜਾ ਬਿਲਕੁਲ ਝੂਠਾ ਨਿਕਲਦਾ ਹੈ, ਉਹਦੇ ਤੇ ਕਿਵੇਂ ਬਦਨਾਮ ਕੀਤਾ ਪਾਕਿਸਤਾਨ ਨੂੰ। ਫੋਰਨ ਮਿਨਿਸਟਰ ਜੈ ਸ਼ੰਕਰ ਕ੍ਰੈਡਿਟ ਲੈ ਰਿਹਾ ਵੀ ਅਸੀਂ FATF ਦੀ ਗ੍ਰੇ ਲਿਸਟ ਦੇ ਵਿੱਚ ਪਿਛਲੇ 3 ਸਾਲ ਤੋਂ ਰੱਖਿਆ ਹੋਇਆ। ਤਾਂ ਫਿਰ ਐਸਾ ਕਿਹੜਾ ਤੁਹਾਡਾ ਜਿਹੜਾ ਉਹ ਹੁਣ ਲਫ਼ਜ਼ ਮੈਂ ਕੀ ਕਹਾਂ ਕਿ ਵੀ ਇਹ ਸ਼ਰਮ ਆਉਣੀ ਚਾਹੀਦੀ ਕਿ ਵੀ ਤੁਸੀਂ ਇਸ ਕਿਸਮ ਦਾ ਘੱਟੋ ਘੱਟ ਜੇ ਤੁਸੀਂ ਜਿਹਨੂੰ ਕਹਿੰਦੇ ਨੇ ਵੀ ਜੇ ਸ਼ੇਰ ਬੁੱਢਾ ਹੋ ਜਾਏ ਉਹ ਸ਼ਿਕਾਰ ਨਹੀਂ ਕਰ ਸਕਦਾ ਹੁੰਦਾ ਪਰ ਉਹ ਭਬਕਾਰ ਨਹੀਂ ਛੱਡਦਾ ਆਪਣੀ। ਜੇ ਸ਼ੇਰ ਭਬਕਾਰ ਛੱਡ ਦੇ ਫਿਰ ਉਹ ਸ਼ੇਰ ਨਹੀਂ ਹੈ। ਵੀ ਤੁਸੀਂ ਜੇ ਨਹੀਂ ਲੜ ਕੇ ਵਾਪਸ ਕਸ਼ਮੀਰ ਲੈ ਸਕਦੇ ਜਾਂ ਉਹਨਾਂ ਦੇ ਲੋਕਾਂ ਦਾ ਹੱਕ ਦਿਵਾ ਸਕਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਅੱਖ ਤਾਂ ਘੱਟੋ ਘੱਟ ਲਾਲ ਰੱਖੋ ਕਿ ਭਾਈ ਅਸੀਂ ਇਹਨੂੰ ਕਬੂਲ ਨਹੀਂ ਕਰਦੇ। ਹੁਣ ਖਾ ਕੇ ਉਹਨਾਂ ਦੀਆਂ ਮਠਾਈਆਂ ਜਿਹੜੀਆਂ ਨੇ ਤੁਸੀਂ ਕਿਹੜੀ ਕਸ਼ਮੀਰੀਆਂ ਨੂੰ ਤਹਫੁਜ਼ ਦੇ ਰਹੇ ਹੋ ਕਿ ਵੀ ਤੁਸੀਂ ਉਹਨਾਂ ਨੂੰ ਛੱਡਿਆ ਨਹੀਂ ਹੈ। ਔਰ ਕਨਕਲੂਜਨ 'ਚ ਅਸੀਂ ਜਿਵੇਂ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ ਔਰ ਇਹ ਅੱਜ ਦਾ ਸ਼ਬਦ ਹੈ, ਰਾਜਾ ਰਾਮ ਤੂੰ ਐਸਾ ਨਿਰਭਉ तरन तारण राम राया रहाओ, जब हम होते तब तुम नाही, अब तुम हो हम नाही, अब हम तुम एक भय हैं, एकै देखत मन पतियाही, जब बुध होती तब बल कैसा, अब बुध बल न खटाही, कह कबीर बुध हर लई मेरी, बुध बदली सिद्ध पाई। खूबसूरत। ਔਰ ਜਦੋਂ ਅਸੀਂ ਇਹ ਸ਼ਬਦ ਪੜ੍ਹ ਰਹੇ ਹਾਂ ਇੱਕਦਮ ਭਗਤ ਰਵਿਦਾਸ ਜੀ ਦਾ
ਸ਼ਬਦ ਮਨ ਦੇ ਵਿੱਚ ਆ ਜਾਂਦਾ ਹੈ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਕਿ हे ਵਾਹਿਗੁਰੂ, हे ਰੱਬ, ਤੇਰੇ ਤੇ ਮੇਰੇ 'ਚ, ਮੇਰੇ ਤੇ ਤੇਰੇ 'ਚ ਫਰਕ ਕੀ ਹੈ? ਜਿਵੇਂ ਸੋਨੇ ਔਰ ਸੋਨੇ ਦੇ ਗਹਿਣੇ 'ਚ ਕੀ ਫਰਕ ਹੈ? ਕਨਕ ਕਟਕ ਜਲ ਤਰੰਗ, ਪਾਣੀ 'ਚ ਉੱਠੀਆਂ ਲਹਿਰਾਂ ਔਰ ਪਾਣੀ, ਉਹਦੇ 'ਚ ਕੀ ਫਰਕ ਹੈ? ਕਿ ਤੂੰ ਮੇਰੇ 'ਚ ਹੈ, ਮੈਂ ਤੇਰੇ 'ਚ ਹੈ। ਇਹ ਰੂਹਾਨੀਅਤ ਦੀ ਉਹ ਫਾਈਨਲ ਸਟੇਜ ਹੁੰਦੀ ਹੈ ਜਿਹਦੇ 'ਚ ਬਾਡੀ ਦੀ ਕੈਦ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਔਰ ਤੁਸੀਂ ਜਤ ਦੇਖਾਂ ਤਤ ਤੂੰ, ਹਰ ਪਾਸੇ ਤੁਸੀਂ ਉਸ ਰੱਬ ਨੂੰ ਦੇਖਦੇ ਹੋ। ਫਿਰ ਰੱਬ ਨੂੰ ਤੁਸੀਂ ਯਾਰ ਵੀ ਕਹਿੰਦੇ ਹੋ। ਸੁਣ ਯਾਰ ਹਮਾਰੇ ਸਜਣ ਇੱਕ ਕਰੋ ਬੇਨੰਤੀ ਹੈ। ਫਿਰ ਤੁਸੀਂ ਰੱਬ ਦੇ ਨਾਲ ਕਲੋਲਾਂ ਵੀ ਕਰਦੇ ਹੋ। ਫਿਰ ਤੁਸੀਂ ਉਸ ਪਿਆਰ ਦੇ ਵਿੱਚ ਰੱਬ ਨੂੰ ਜਿਹੜਾ ਉਹ ਹੇਰਵਾ ਵੀ ਕਰਦੇ ਹੋ ਕਿ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਈ ਲੈ, ਕਿ ਤੂੰ ਕਦੋਂ ਮਿਲਣਾ ਮੈਨੂੰ, ਮਰੇ ਹੋਏ ਨੂੰ ਮਿਲੇਗਾ, ਉਹ ਕਿਹਨੇ ਦੇਖਿਆ? ਜਾਂ ਤੁਸੀਂ ਜਦੋਂ ਇਹ ਪੁਕਾਰ ਕੇ ਕਹਿੰਦੇ ਹੋ ਕਿ ਭਾਈ ਮੇਰਾ ਸੁੰਦਰ ਕਹੋ ਮਿਲਿਆ ਕਿਤ ਗਲੀ, ਕਿਹੜੀ ਗਲੀ 'ਚ ਮੇਰਾ ਪਿਆਰਾ ਮਿਲੇਗਾ। ਸੋ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਕੁੱਲ ਕਾਇਨਾਤ ਦਾ ਰਾਜਾ ਰਾਮ ਜਿਹੜਾ ਰਮਿਆ ਹੋਇਆ ਹਰ ਇੱਕ ਦੇ ਅੰਦਰ ਹੈ, ਤੂੰ ਐਸਾ ਨਿਰਭਉ ਹੈ, ਕਿਸੇ ਦਾ ਤੈਨੂੰ ਖੌਫ ਨਹੀਂ, ਔਰ ਤੂੰ ਹੀ ਸਾਰੀ ਦੁਨੀਆ ਨੂੰ ਪਾਰ ਲਾਣਾ, ਉਹਨਾਂ ਦੇ ਅੰਦਰੋਂ ਭਰਮ ਕੱਢਣਾ, ਉਹਨਾਂ ਦੇ ਅੰਦਰੋਂ ਖੌਫ ਕੱਢਣਾ, ਇਹ ਸਿਰਫ ਤੇ ਸਿਰਫ ਤੂੰ ਹੀ ਕਰ ਸਕਦਾ ਹੈ। ਔਰ ਉਹਨਾਂ ਨੇ ਕਿਹਾ ਵੀ ਦੇਖੋ ਜਦੋਂ ਤੱਕ ਤਾਂ ਹਮ ਹੈ, ਹਉਮੈ ਹੈਗੀ ਹੈ, ਜਬ ਹਮ ਹੋਤੇ ਤਬ ਤੁਮ ਨਹੀਂ, ਉੱਥੇ ਫਿਰ ਰੱਬ ਨਹੀਂ ਆ ਸਕਦਾ। ਰੱਬ ਤਾਂ ਤੂੰ ਹੈ, ਤੂੰ ਕਰਤਾ ਤੂੰ ਹੁਆ, ਮੁਝ में रहा न हूं, जब आपा पर का मिट गया जत देखा तत तू। और कबीर साहब फरमाते ने कि जब हम होते तब तुम नाही, अब तुम हो हम नाही। जो तू हुण आ गया मेरे अंदर, हुण मेरी हौमै गायब हो गई, अब हम तुम एक बहे हैं, एक है देखत मन पति आही। हुण मैं ते तू एक हो गए ते मेरे मन पतीज गया है, मेरे मन दे सारे सवाल खत्म हो गए ने। हुण तू ते मैं ते तू एक है। क्योंकि वखरेवा क्यों सी, जब बुद्ध होती तब बल कैसा। कि जदों तक तो मैं अकल दे घोड़े ते सवार सी, उदों मेरे अंदर कोई बल नहीं सी, कोई रूहानी ताकत नहीं सी, रूहानीयत नहीं सी समझण दी, मैनू अपनी अकल ते मान सी। अब बुद्ध बल ना, हुण तू मेरा हो गया तो हुण मैनू कोई अकल दी ताकत जिहड़ी है वो पासे नहीं लांभे नहीं लिजा सकती। कहो कबीर बुद्ध हर लई मेरी। कि कबीर साहब फरमांदे ने कि मेरी जिहड़ी हौमै वाली ईगो वाली अकल सी वो रब ने खो लई है, वो खत्म कर दिती है। आ कह कबीर बुद्ध हर लई मेरी, बुद्ध बदली सिद्ध पाई। कि हुण जदों मेरी बुद्धि बदल गई, हौमै निकल गई, तो मैनू वाहिगुरू प्राप्त होया है, मेरे अंदर चानण है। ये उही है जदों असीं ये गुरबाणी दे विच पढ़दे हैं, अचर चरै तां सिद्ध होई, सिद्धि ते बुद्ध पाई, प्रेम के सर लागे घट भीतर, तो भ्रम काटिया जाए। कि भाई जदों तुसी उस अचर नूं, जिहड़ी चीज़ नूं हर कोई करदा कबूल, तुसी उहनूं नहीं मनदे, ਉਹ ਤੁਸੀਂ ਕਰਦੇ ਹੋ ਸਿੱਧੀ ਤੇ ਬੁੱਧ ਪਾਈ, ਫਿਰ ਤੁਸੀਂ ਉਸ ਰੱਬ ਦੀ ਬਖਸ਼ਿਸ਼ ਦੇ ਨਾਲ ਤੁਹਾਨੂੰ ਉਹ ਅਕਲ ਮਿਲਦੀ ਹੈ ਜਿਹਦਾ ਪ੍ਰੇਮ ਕੇ ਸਰ ਲਾਗੇ ਘਟ ਭੀਤਰ, ਤਨ ਭੀਤਰ। ਕਿ ਤੁਹਾਡੇ ਸਾਰੇ ਪਾਸੇ ਪਿਆਰ ਦੇ ਜਿਹੜੇ ਫਾਊਂਟੇਨ ਨੇ, ਸਰੋਵਰ ਨੇ, ਉਹ ਲੱਗ ਜਾਂਦੇ ਨੇ, ਤਾਂ ਭਰਮ ਕਾਟਿਆ ਜਾਏ, ਫਿਰ ਤੁਹਾਡੇ ਅੰਦਰੋਂ ਭਰਮ ਦੂਰ ਹੋ ਜਾਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।